ਤੇ ਬਾਈ ਹੁਣਾਂ ਦੀ ਡੈਥ ਕਦੋਂ ਦੀ ਹੋਈ ਹੈ ਤੇ ਹੁਣ ਤੁਹਾਨੂੰ ਜਦੋਂ 3 ਮਾਰਚ 2024 ਨੂੰ ਗੱਲ ਹੋਈ ਸੀਗੀ, ਉਸ ਤੋਂ 16 ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ। 19 ਮਾਰਚ 2024 ਨੂੰ ਉਹਨਾਂ ਦੀ ਡੈਥ ਹੋਈ ਹੈ। ਪੁਲਿਸ ਪ੍ਰਸ਼ਾਸਨ ਜੇ ਕਿਤੇ ਪਹਿਲਾਂ ਇਹਨੀ ਕਾਰਵਾਈ ਕੀਤੀ ਹੁੰਦੀ ਜਾਂ ਏਜੰਟਾਂ ਨੂੰ ਟਾਈਮ ਸਿਰ ਫੜਿਆ ਹੁੰਦਾ, ਸ਼ਾਇਦ ਇੱਥੇ ਦੇ ਜੋ ਹਾਲਾਤ ਬਣੇ ਨੇ ਇਹ ਸ਼ਾਇਦ ਨਾ ਹੁੰਦੇ। ਔਰ ਇਹ ਹਾਲਾਤ ਮੇਰੇ ਹੀ ਨਹੀਂ ਨੇ, 12 ਪਰਿਵਾਰ ਹੋਰ ਨੇ, ਔਰ ਪਤਾ ਹੀ ਨਹੀਂ ਇੰਨੇ ਕਿੰਨੇ ਕੁ ਪਰਿਵਾਰ ਹੋਰ ਨੇ ਜਿਹੜੇ ਇਹ ਠੱਗ ਏਜੰਟ ਇੱਕ ਕਿਸੇ ਤੇ 25 ਮਾਮਲੇ ਦਰਜ ਆ, ਕਿਸੇ ਤੇ 27 ਮਾਮਲੇ ਦਰਜ ਆ, ਉਹਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਖੁੱਲ੍ਹ ਦੇ ਕੇ ਰੱਖੀ ਹੋਈ ਹੈ। ਹੋਰ ਠੱਗੀਆਂ ਮੰਨ ਲਓ। ASI ਜਿਹੜਾ ਆਪਣਾ ਮਿਲਿਆ ਸੀਗਾ ਸਾਨੂੰ ਸੁਰਿੰਦਰਪਾਲ, ਠੀਕ ਹੈ, ਉਹ ਮੇਰੇ ਕੋਲ ਦਾਰੂ ਦੀ ਡਿਮਾਂਡ ਲਗਾਤਾਰ ਕਰਦਾ ਰਿਹਾ, ਲਗਾਤਾਰ ਪੈਸਿਆਂ ਦੀ ਡਿਮਾਂਡ ਕਰਦਾ ਰਿਹਾ। ਮੇਰੇ ਨਾਲ 2-3 ਮੁੰਡੇ ਜਾਂਦੇ ਰਹੇ ਲਗਾਤਾਰ। ਪਰ ਜਦੋਂ ਤੁਹਾਡੇ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਵਰਦੀ ਦੇ ਬੂਥੇ 'ਚ ਝੋਕਿਆ ਜਾਂਦਾ ਹੋਵੇ ਤੇ ਤੁਸੀਂ ਉਹਨਾਂ ਦੇਸ਼ਾਂ ਦੇ ਵੱਡੇ ਲੋਕਾਂ ਦੇ ਨਾਲ, ਰਾਸ਼ਟਰਪਤੀਆਂ ਦੇ ਨਾਲ, ਪ੍ਰਧਾਨ ਮੰਤਰੀਆਂ ਦੇ ਨਾਲ ਬੈਠ ਕੇ ਚਾਹ ਦਾ ਕੱਪ ਸਾਂਝਾ ਕਰ ਰਹੇ ਹੋਵੋ ਤਾਂ ਲਾਹਨਤ ਤੁਹਾਡੇ ਤੇ ਵੀ ਬਣਦੀ ਹੈ। ਇਹ ਟ੍ਰੈਂਡ ਨਹੀਂ, ਇਹ ਸਾਡੀ ਪੰਜਾਬੀਆਂ ਦੀ ਕਹਿ ਲਈਏ ਮਾੜੀ ਹਾਲਤ ਹੈ, ਮਾੜੀ ਸਥਿਤੀ ਹੈ ਕਿ ਸਾਨੂੰ ਇੱਥੇ ਨਾ ਕੁਝ ਬਣਦਿਆਂ ਦੇਖ ਕੇ ਆਪਣਾ ਘਰ ਦਾ ਚੁੱਲ੍ਹਾ ਚਲਾਉਣ ਦੇ ਲਈ ਵਿਦੇਸ਼ ਜਾਣਾ ਪੈਂਦਾ ਹੈ। ਵੱਡੇ ਸਵਾਲ ਪੰਜਾਬ ਦੀ ਸਰਕਾਰ ਤੇ ਵੀ ਨੇ। ਮਿਸਿੰਗ ਦੇ ਵਿੱਚ ਸਿਰਫ ਮੈਂ ਆਪਣੇ ਬ੍ਰਦਰ ਨੂੰ ਦੇਖ ਰਿਹਾ ਸੀਗਾ, ਮੈਨੂੰ ਨਹੀਂ ਸੀ ਪਤਾ ਵੀ ਹੋਰ 20 ਪਰਿਵਾਰ ਜਿਹੜੇ ਮਿਸਿੰਗ ਦਾ ਦੁੱਖ ਜਿਹੜਾ ਝੇਲਦੇ ਪਏ ਨੇ, ਮੈਨੂੰ ਨਹੀਂ ਸੀ ਪਤਾ ਇਸ ਬਾਰੇ। ਮੈਂ ਆਪਣੇ ਬ੍ਰਦਰ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਮੈਨੂੰ ਸੰਤ ਸੀਚੇਵਾਲ ਜੀ ਬਾਰੇ ਪਤਾ ਲੱਗਿਆ। 7 ਜੁਲਾਈ 2024 ਨੂੰ ਮੈਨੂੰ ਵਾਰ ਜ਼ੋਨ ਦੇ ਵਿੱਚੋਂ ਦੀਪਕ ਨਾਮ ਦੇ ਲੜਕੇ ਦੀ ਕਾਲ ਆਉਂਦੀ ਹੈ ਜੋ ਰਸ਼ੀਆ ਆਰਮੀ ਦੇ ਵਿੱਚ ਭਰਤੀ ਸੀਗਾ ਔਰ ਮਨਦੀਪ ਦੇ ਨਾਲ ਹੀ ਸੀਗਾ, ਉਹਨੇ ਟ੍ਰੇਨਿੰਗ ਵੀ ਕੀਤੀ ਹੋਈ ਸੀਗੀ ਉਹਦੇ ਨਾਲ। ਉਹਦੀ ਮੈਨੂੰ ਕਾਲ ਆਉਂਦੀ ਹੈ, ਬ੍ਰਦਰ ਮੈਂ ਤੇਰੇ ਬ੍ਰਦਰ ਨੂੰ ਜਾਣਦਾ। ਮੇਰੇ ਉਸ ਟਾਈਮ ਹੋਸ਼ ਉੱਡ ਗਏ ਸੀ ਕਿ ਭਾਈ ਮੇਰਾ ਬ੍ਰਦਰ ਦੇਖਿਆ ਕਿਤੇ, ਕਿਉਂਕਿ ਮੈਂ ਲੱਭਦਾ ਪਿਆ ਸੀਗਾ ਉਹਨੂੰ। ਮੈਂ ਸਾਰੀ ਉਸੇ ਟਾਈਮ ਹੀ ਆਪਣੀ ਇੰਡੀਅਨ ਅੰਬੈਸੀ ਨੂੰ ਸੈਂਡ ਕੀਤਾ ਸਾਰਾ ਡੇਟਾ ਵੀ ਆਹ ਬੰਦੇ ਦੀ ਆਹ ਲੋਕੇਸ਼ਨ ਹੈ, ਇਹਨੂੰ ਕਿਸੇ ਤਰ੍ਹਾਂ ਇੱਥੋਂ ਬਚਾਇਆ ਜਾਵੇ। ਪਰ ਕਾਰਵਾਈ ਲੇਟ ਹੋਣ ਕਾਰਨ ਉਹ ਬੰਦਾ 10 ਦਿਨ ਬਾਅਦ ਮਿਸਿੰਗ ਹੋ ਗਿਆ। ਉਹ ਮੁੰਡਾ ਜਿਹੜਾ ਦੀਪਕ ਨਾਮ ਦਾ ਲੜਕਾ ਆਜ਼ਮਗੜ੍ਹ ਤੋਂ ਸੀ, ਉਹ ਵੀ ਮਿਸਿੰਗ ਹੋ ਗਿਆ। 2025 ਦੇ ਵਿੱਚ ਫਰਵਰੀ ਦੇ ਵਿੱਚ ਸਾਡੇ DNA ਕਰਵਾਏ ਜਾਂਦੇ ਆ। ਸਾਰੀਆਂ ਫੈਮਲੀਆਂ ਨੂੰ ਕਿਹਾ ਜਾਂਦਾ ਹੈ, ਰਸ਼ੀਅਨ ਗੌਰਮੈਂਟ ਵੱਲੋਂ DNA ਮੰਗਿਆ ਜਾਂਦਾ। ਉਹ ਜਿਹੜੀ DNA ਰਿਪੋਰਟਸ ਹੈ ਇਹ ਕਹਿੰਦੇ ਆ, ਆਪਣੀ ਇੰਡੀਅਨ ਅੰਬੈਸੀ ਕਹਿੰਦੀ ਹੈ ਅਸੀਂ ਮਿਨਿਸਟਰੀ ਟੂ ਮਿਨਿਸਟਰੀ ਜਿਹੜੀ ਰਸ਼ੀਅਨ ਨੂੰ ਸੈਂਡ ਕਰ ਚੁੱਕੇ ਆ। ਜਦ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ, ਉਹਨਾਂ ਦੇ ਜਿਹੜੇ ਸੋਸ਼ਲ ਸੈਂਟਰ ਨੇ, ਉਹ ਜਿਹੜੀ ਸਾਰੀ ਵਾਰ ਜ਼ੋਨ ਦੀ ਜਾਣਕਾਰੀ ਆ ਸੋਸ਼ਲ ਸੈਂਟਰਾਂ 'ਤੇ ਆਉਂਦੀ, ਜਿੱਦਾਂ ਆਪਣੇ ਇੱਥੇ ਸੇਵਾ ਕੇਂਦਰ ਨੇ। ਪ੍ਰੋਪਰ ਜਾਣਕਾਰੀ ਚਾਹੀਦੀ ਆ, ਹੈਗੇ ਆ ਜਾਂ ਨਹੀਂ। ਮੇਰੇ ਮੂੰਹ ਤੇ ਲਫ਼ਜ਼ ਇਹੀ ਸੀਗੇ ਕਿ ਉਹ ਹੈਗੇ ਜਾਂ ਨਹੀਂ ਹੈਗੇ, ਮੈਨੂੰ ਦੱਸ ਦਿਓ। ਜੇ ਨਹੀਂ ਹੈਗੇ ਘੱਟ ਤੋਂ ਘੱਟ ਉਹਨਾਂ ਦੇ ਡਾਕੂਮੈਂਟ ਤੇ ਬੋਡੀ ਦੇ ਦਿਓ। ਮੈਂ ਉਹਨੂੰ ਆਪਣੇ ਬੋਲ ਕੇ ਦੱਸਿਆ, ਬੰਦੇ ਨੇ ਟਰਾਂਸਲੇਟ ਕੀਤੀ, ਸਾਰੀ ਗੱਲ ਉਹਨੂੰ ਸਮਝਾਈ, ਉਹਨੇ ਮੇਰੀ ਆਰਥਿਕ ਸਥਿਤੀ ਸਮਝੀ ਔਰ ਮੇਰਾ DNA ਕਰਵਾਇਆ ਗਿਆ। ਜਦੋਂ ਮੈਂ ਉਹਨੂੰ DNA ਦਾ ਕੁਐਸਚਨ ਪੁੱਛਿਆ ਕਿ DNA ਕਿਉਂ ਕਰਵਾ ਰਹੇ ਹੋ, ਅਸੀਂ DNA ਆਲਰੇਡੀ ਫਰਵਰੀ 2025 ਦੇ ਵਿੱਚ ਮਿਨਿਸਟਰੀ ਥਰੂ ਇੰਡੀਅਨ ਅੰਬੈਸੀ ਨੂੰ ਦੇ ਚੁੱਕੇ ਆ, ਭਜਵਾ ਵੀ ਚੁੱਕੇ ਆ, ਤੁਸੀਂ ਕਿਉਂ ਸਾਡੇ ਕੋਲ DNA ਲੈ ਰਹੇ? ਕਹਿੰਦੇ ਉਹਨਾਂ ਦਾ ਇਹ ਕਹਿਣਾ ਸੀਗਾ ਕਮਾਂਡਰ ਦਾ ਕਿ ਨਾ ਤਾਂ ਤੁਹਾਡੀ ਅੰਬੈਸੀ ਨੇ ਸਾਡੇ ਕੋਲ ਅਪਰੋਚ ਕੀਤੀ ਹੈ ਔਰ ਨਾ ਹੀ ਸਾਡੇ ਕੋਲ DNA ਪਹੁੰਚੇ ਹੋਇਆ, ਇਸ ਕਰਕੇ ਅਸੀਂ ਤੁਹਾਡਾ ਦੁਬਾਰਾ DNA ਲੈ ਰਹੇ ਹਾਂ। ਇਹਦਾ ਮਤਲਬ ਫਿਰ ਇਹ ਹੋ ਗਿਆ, ਮੈਂ ਉੱਥੋਂ ਇਹ ਅੰਦਾਜ਼ਾ ਲਗਾਇਆ ਵੀ ਉੱਥੇ ਜਿਹੜੀਆਂ ਬੋਡੀਜ਼ ਪਈਆਂ ਨੇ ਜਾਂ ਜਿਨ੍ਹਾਂ ਦੀ ਜਾਣਕਾਰੀ ਨਹੀਂ ਮਿਲਦੀ, ਉਹਨਾਂ ਦੀ ਜਾਣਕਾਰੀ ਲੈਣ ਲਈ ਅੰਬੈਸੀ ਕੋਈ ਅਪਰੋਚ ਨਹੀਂ ਕਰ ਰਹੀ, ਇਨਸੈਂਸਿਟੀਵਿਟੀ ਨਹੀਂ ਜ਼ਿਆਦਾ। ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਤੂੰ ਮਾਸਕੋ ਚਲਾ ਜਾ, 5 ਦਿਨ ਬਾਅਦ ਤੁਹਾਡੇ ਕੋਲ ਰਿਪੋਰਟ ਪਹੁੰਚ ਜਾਏਗੀ। 5 ਦਿਨ ਬਾਅਦ ਫਿਰ ਮੇਰੇ ਕੋਲ ਲਾਇਰ ਆਇਆ ਸੀਗਾ, ਮੈਨੂੰ ਉਹਨੇ ਕੰਟੈਕਟ ਕੀਤਾ, ਉਹਨੇ ਆ ਕੇ ਮੈਨੂੰ ਦੱਸਿਆ ਕਿ ਤੇਰੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ, ਤੇਰੀ ਜਿਹੜੀ ਬ੍ਰਦਰ ਦੀ ਬੋਡੀ ਉਹ ਰੁਸਤਮ ਪਈ ਹੈ ਔਰ ਜਿਹੜੇ ਕਮਾਂਡਰ ਕੋਲ ਪਈ ਹੈ ਉਹਦਾ ਨੰਬਰ ਦਿੱਤਾ, ਉਹਦੀ ਲੋਕੇਸ਼ਨ ਦਿੱਤੀ ਸੇਮ। ਅਸੀਂ ਇਸ ਸਮੇਂ ਗੁਰਾਇਆਂ ਦੇ ਵਿੱਚ ਮੌਜੂਦ ਹਾਂ। ਮੇਰੇ ਨਾਲ ਜਗਦੀਪ ਹੁਣੀ ਮੌਜੂਦ ਨੇ, ਮਨਦੀਪ ਦੇ ਭਰਾ ਨੇ। ਇਹ ਕੁਝ ਦਿਨ ਪਹਿਲਾਂ ਜਦੋਂ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਖਬਰ ਲੱਗਦੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਭਰਾ ਆਪਣੇ ਭਰਾ ਦੀ ਭਾਲ 'ਚ ਰਸ਼ੀਆ ਜਾਂਦਾ ਹੈ, ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਪਰ ਕੋਈ ਵੀ ਹੱਲ ਨਹੀਂ ਲੱਗ ਰਿਹਾ। ਅੱਜ ਉਸ ਸਮੇਂ ਗੱਲ ਵੀ ਹੋਈ ਸੀ ਮੇਰੀ ਬਾਈ ਹੁਣਾਂ ਦੇ ਨਾਲ। ਅੱਜ ਉਸ ਮਾੜੀ ਘੜੀ, ਉਸ ਮਾੜੇ ਮੌਕੇ 'ਤੇ ਅਸੀਂ ਬੈਠੇ ਹਾਂ ਜਿਸ ਦੀ ਅਸੀਂ ਕਾਮਨਾ ਨਹੀਂ ਕੀਤੀ ਸੀ। ਬਾਈ ਹੁਣਾਂ ਦੇ ਕੋਲੋਂ ਸਿੱਧੇ ਹਰਫਾਂ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਸਬੱਬ ਬਣਦਾ, ਕਿਉਂ ਜਾਣਾ ਪੈਂਦਾ ਬਾਈ ਹੁਣਾਂ ਨੂੰ। ਬਾਈ ਤੁਸੀਂ ਸ਼ਾਰਟ 'ਚ ਮਾੜਾ ਜਿਹਾ ਦੱਸ ਦਿਓ, ਕਿਉਂਕਿ ਇਸ ਸਮੇਂ ਮੈਂਟਲੀ ਬ੍ਰੇਕਡਾਊਨ ਹੈ, ਬਹੁਤ ਸਾਰੀਆਂ ਚੀਜ਼ਾਂ ਆਪਾਂ ਲੰਬਾ ਨਹੀਂ ਖਿੱਚਾਂਗੇ। ਵੀ ਭਾਜੀ ਜਿਹੜੇ ਮਨਦੀਪ ਹੁਣੀ ਨੇ ਉਹ ਇੱਥੇ ਕੀ ਕਰਦੇ ਸੀ, ਕੀ ਮਜਬੂਰੀ ਬਣੀ ਉਹਨਾਂ ਨੂੰ ਜਾਣਾ ਪਿਆ, ਕਿਹੜੇ ਸੰਨ 'ਚ ਉਹ ਗਏ ਸੀ ਰਸ਼ੀਆ ਜਾਂ ਕਿਹੜੇ ਦੇਸ਼ ਗਏ ਸੀ ਪਹਿਲਾਂ?
ਇੱਥੇ ਉਹ ਗੱਡੀ ਵਗੈਰਾ ਚਲਾ ਰਿਹਾ ਸੀ, ਬੜਾ ਖੁਸ਼ ਸੀਗਾ। ਪਰ ਆਪਸ ਵਿੱਚ ਗਰੁੱਪ ਜਿੱਦਾਂ ਆਪਣੇ ਪੰਜਾਬ ਵਿੱਚ ਹੈਗਾ ਹੀ ਆ ਕਿ ਅਸੀਂ ਬਾਹਰ ਜਾ ਕੇ ਕੰਮ ਕਰਨਾ, ਆਪਣੇ ਬੈਟਰ ਫਿਊਚਰ ਬਾਹਰ ਜਾ ਕੇ ਸੁਪਨੇ ਜਿਹੜੇ ਆਪਣੇ ਦੇਖ ਲੈਂਦੇ ਨੇ ਨੌਜਵਾਨ, ਉਹਨਾਂ ਨੂੰ ਪੂਰਾ ਕਰਨ ਲਈ ਉਹ ਬਾਹਰ ਜਾਣ ਦੀ ਜਦੋਂ ਰਿਕੁਐਸਟ ਕੀਤੀ ਉਹਨੇ ਮੈਨੂੰ, ਮੈਂ ਕਾਫੀ ਦੇਰ ਤੋਂ ਉਹਨੂੰ ਡਿਨਾਈ ਕਰਦਾ ਆ ਰਿਹਾ ਸੀਗਾ। ਪਰ ਉਹਦੀ ਜਿੱਦ ਅੱਗੇ ਜਦੋਂ 4-5 ਬੰਦੇ ਇਹ ਰੈਡੀ ਹੋ ਗਏ ਇੱਥੋਂ, ਮੇਰੇ ਲੋਕਲ ਹੀ ਸੀਗੇ ਜਿਹੜੇ, ਤੇ ਮੈਨੂੰ ਆਸ਼ਵਾਸਨ ਸੀਗਾ, ਇੱਕ ਉਹ ਹੈਂਡੀਕੈਪ ਕਰਕੇ ਮੈਂ ਉਹਨੂੰ ਬਾਹਰ ਨਹੀਂ ਸੀ ਜਾਣ ਦੇ ਰਿਹਾ। ਤੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਜਾਣਾ ਹੀ ਆ। ਫਿਰ ਜਦੋਂ ਉਹ ਤਿਆਰ, ਹੈਂਡੀਕੈਪ ਕਿੱਦਾਂ ਭਾਜੀ? ਹੈਂਡੀਕੈਪ ਜ਼ਿਆਦਾ ਭੱਜ ਦੌੜ ਨਹੀਂ ਸੀ ਸਕਦਾ, ਇੱਕ ਲੱਤ ਵਿੱਚ ਥੋੜਾ ਜਿਹਾ ਫਰਕ ਸੀਗਾ ਉਹਦੇ, ਤੇ ਜ਼ਿਆਦਾ ਠੰਡ ਬਰਦਾਸ਼ਤ ਨਹੀਂ ਸੀ ਕਰਦਾ ਕਿਉਂਕਿ ਪੈਗੈਟ ਉਹ ਜਿਹੜੀ ਛੋਟਾ ਠੰਡ ਵਿੱਚ ਉਹਦਾ ਜਿਹੜਾ ਪੈਰ ਸੀਗਾ ਉਹ ਸੁੱਜ ਜਾਂਦੇ ਸੀਗੇ। ਤੇ ਮੈਨੂੰ ਨਹੀਂ ਪਤਾ ਉਹਨੇ ਕਿੱਦਾਂ ਉੱਥੇ ਜਿਹੜੀ ਆ ਟ੍ਰੇਨਿੰਗ ਕੰਪਲੀਟ ਕੀਤੀ। 2 ਬੰਦੇ ਜਿਹੜੇ ਉੱਥੋਂ ਬਚ ਕੇ ਆਏ ਆ, ਰਕੇਸ਼ ਔਰ ਬਿਰਜੇਸ਼, ਉਹ ਦੱਸਦੇ ਸੀਗੇ ਉਹਨਾਂ ਦੇ ਬਿਆਨ ਦੇ ਮੁਤਾਬਿਕ, ਜੋ ਉਹਨੇ ABP ਨਿਊਜ਼ ਨੂੰ ਬਿਆਨ ਦਿੱਤੇ ਸੀਗੇ, ਔਰ ਜੋ ਮੇਰੀ ਉਹਨਾਂ ਨਾਲ ਫੋਨ ਤੇ ਸਪੈਸ਼ਲ ਗੱਲਬਾਤ ਹੋਈ ਹੈ। ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਅਸੀਂ ਐਪਲੀਕੇਸ਼ਨਾਂ ਲਗਾਈਆਂ ਸੀਗੀਆਂ ਸੈਂਟਰ ਗੌਰਮੈਂਟ ਨੂੰ, ਜਾਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਸੀਗੀਆਂ ਵਿਦੇਸ਼ ਮੰਤਰਾਲੇ ਦੇ ਨਾਲ, ਉਹ ਸਾਡੀਆਂ ਜਿਹੜੀਆਂ ਸਬੱਬ ਬਣੀਆਂ। ਤੇ ਕੁਝ ਬੰਦੇ ਜਿਹੜੇ ਉਸ ਟਾਈਮ 2024 ਦੇ ਵਿੱਚ 10ਵੇਂ ਮਹੀਨੇ ਭਾਰਤ ਵਾਪਸ ਆਏ ਸੀਗੇ। 96 ਬੰਦੇ ਜਿਹੜੇ ਵਾਪਸ ਉਸ ਟਾਈਮ ਆ ਚੁੱਕੇ ਸੀ, ਤੇ 8 ਬੰਦਿਆਂ ਦੀ ਡੈਥ ਹੋ ਚੁੱਕੀ ਸੀ। ਬਾਕੀ 13-14 ਬੰਦੇ ਜਿਹੜੇ ਸਾਡੇ ਗਰੁੱਪ ਦੇ ਸੀਗੇ ਉਹ ਮਿਸਿੰਗ ਹੋ ਗਏ। ਮਿਸਿੰਗ ਦੇ ਵਿੱਚ ਸਿਰਫ ਮੈਂ ਆਪਣੇ ਬ੍ਰਦਰ ਨੂੰ ਦੇਖ ਰਿਹਾ ਸੀਗਾ, ਮੈਨੂੰ ਨਹੀਂ ਸੀ ਪਤਾ ਵੀ ਹੋਰ 20 ਪਰਿਵਾਰ ਜਿਹੜੇ ਮਿਸਿੰਗ ਦਾ ਦੁੱਖ ਜਿਹੜਾ ਝੇਲਦੇ ਪਏ ਨੇ। ਮੈਨੂੰ ਨਹੀਂ ਸੀ ਪਤਾ ਇਸ ਬਾਰੇ, ਮੈਂ ਆਪਣੇ ਬ੍ਰਦਰ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਮੈਨੂੰ ਸੰਤ ਸੀਚੇਵਾਲ ਜੀ ਬਾਰੇ ਪਤਾ ਲੱਗਿਆ, ਉਹਨੇ ਮੇਰੇ ਕੋਲ 1-2 ਮੈਨੂੰ ਲੈਟਰ ਜਾਰੀ ਕਰਕੇ ਦਿੱਤੇ। ਉਹ ਲੈਟਰ ਲੈ ਕੇ ਉਹ ਵਿਦੇਸ਼ ਮੰਤਰਾਲੇ ਪਹੁੰਚੇ। ਵਿਦੇਸ਼ ਮੰਤਰਾਲੇ ਪਹੁੰਚਣ ਤੋਂ ਬਾਅਦ ਉਹ ਜੈ ਸ਼ੰਕਰ ਜੀ ਨਾਲ ਮੀਟਿੰਗ ਕੀਤੀ। ਤੁਸੀਂ ਮਿਲੇ ਹੋ ਜੈ ਸ਼ੰਕਰ? ਸੰਤ ਸੀਚੇਵਾਲ ਜੀ, ਉਹਨੇ ਮੈਨੂੰ ਸਪੈਸ਼ਲ ਉਹਨਾਂ ਨਾਲ ਗੱਲਬਾਤ ਕਰਵਾਈ ਫੋਨ ਤੇ 2 ਦਿਨ ਬਾਅਦ, ਜਦੋਂ ਲੈਟਰ ਉਹਨੇ ਜਾਰੀ ਕੀਤੇ 2 ਦਿਨ ਬਾਅਦ ਉਹਨੇ ਮੇਰੀ ਫੋਨ ਤੇ ਗੱਲ ਕਰਵਾਈ। ਉਹਨੇ ਮੈਨੂੰ ਟਾਈਮ ਦਿੱਤਾ ਕਿ ਅਸੀਂ 1 ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਰਸ਼ੀਆ ਜਾ ਰਹੇ ਹਾਂ, ਔਰ ਰਸ਼ੀਆ ਦੇ ਨਾਲ ਸਾਡੀ ਗੱਲਬਾਤ ਲਗਾਤਾਰ ਕੋਆਰਡੀਨੇਟ ਚੱਲ ਰਹੀ ਹੈ ਕਿ ਇੰਡੀਅਨ ਜਿਹੜੇ ਬੱਚੇ ਔਰ ਮੂਵ ਕੀਤੇ ਜਾਣਗੇ ਜਲਦੀ ਤੋਂ ਜਲਦੀ, ਜਿਹੜੇ ਡਿਸਮਿਸ ਕੀਤੇ ਜਾਣਗੇ ਜਿੰਨੇ ਵੀ ਆਰਮੀ ਦੇ ਵਿੱਚ ਹੈਗੇ ਆ। ਉਹਦੇ ਵਿੱਚ 96 ਬੰਦੇ ਵਾਪਸ ਆ ਗਏ, 8 ਬੰਦਿਆਂ ਦੀ ਡੈਥ ਹੋ ਗਈ, 13 ਬੰਦੇ ਸਾਡੇ ਮਿਸਿੰਗ ਸੀਗੇ। ਮੇਰਾ ਲੈਟਰ ਜਿਹੜਾ ਬਾਬਾ ਜੀ ਲੈ ਕੇ ਉਹਨਾਂ ਕੋਲ ਗਏ। ਉਸ ਤੋਂ ਬਾਅਦ ਜਨਵਰੀ ਦੇ 24 ਦੇ ਵਿੱਚ, ਹਾਂਜੀ 2024, ਹਾਂ 24 ਦੇ ਵਿੱਚ ਮੈਨੂੰ ਇੱਕ ਕਾਲ ਆਉਂਦੀ ਹੈ, ਜਦੋਂ ਮੈਂ ਆਪਣਾ ਜਿਹੜਾ ਇੱਕ ਪੋਸਟ ਪਾਈ ਸੀ, ਨਰਿੰਦਰ ਮੋਦੀ ਜੀ ਨੂੰ ਇੱਕ ਲੈਟਰ ਜਾਰੀ ਕੀਤਾ ਸੀ ਟਵਿੱਟਰ ਉੱਤੇ। ਟਵਿੱਟਰ ਦੇ ਉੱਤੇ ਉਹਦੇ ਵਿੱਚ ਮੇਰਾ ਨੰਬਰ ਵੀ ਲੱਗਿਆ ਹੋਇਆ ਸੀ। 7 ਜੁਲਾਈ 2024 ਨੂੰ ਮੈਨੂੰ ਵਾਰ ਜ਼ੋਨ ਦੇ ਵਿੱਚੋਂ ਦੀਪਕ ਨਾਮ ਦੇ ਲੜਕੇ ਦੀ ਕਾਲ ਆਉਂਦੀ ਹੈ, ਜੋ ਰਸ਼ੀਆ ਆਰਮੀ ਦੇ ਵਿੱਚ ਭਰਤੀ ਸੀਗਾ ਔਰ ਮਨਦੀਪ ਦੇ ਨਾਲ ਹੀ ਸੀਗਾ, ਉਹਨੇ ਟ੍ਰੇਨਿੰਗ ਵੀ ਕੀਤੀ ਹੋਈ ਸੀਗੀ ਉਹਦੇ ਨਾਲ। ਉਹਦੀ ਮੈਨੂੰ ਕਾਲ ਆਉਂਦੀ ਹੈ, ਬ੍ਰਦਰ ਮੈਂ ਤੇਰੇ ਬ੍ਰਦਰ ਨੂੰ ਜਾਣਦਾ ਹਾਂ। ਮੇਰੇ ਉਸ ਟਾਈਮ ਹੋਸ਼ ਉੱਡ ਗਏ ਸੀ ਕਿ ਭਾਈ ਮੇਰਾ ਬ੍ਰਦਰ ਦੇਖਿਆ ਕਿਤੇ, ਕਿਉਂਕਿ ਮੈਂ ਲੱਭਦਾ ਪਿਆ ਸੀਗਾ ਉਹਨੂੰ। ਤੁਹਾਡਾ ਉਸ ਸਮੇਂ ਦੌਰਾਨ ਬਾਈ ਨਾਲ ਕੋਈ ਕੰਟੈਕਟ ਨਹੀਂ ਸੀ? ਸੰਪਰਕ ਕਿਹੜੇ ਸਮੇਂ ਟੁੱਟਿਆ ਸੀ, ਇਹ ਵੀ ਮਾੜਾ ਜਿਹਾ ਪਹਿਲਾਂ ਵਿੱਚ ਹੀ ਦੱਸ। 3 ਮਾਰਚ 2024 ਨੂੰ ਮੇਰੀ ਲਾਸਟ ਗੱਲ ਹੋਈ ਸੀ ਉਹਦੇ ਨਾਲ। ਉਦੋਂ ਸੰਪਰਕ, ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਉਹ ਇਹ ਜਿਹੜਾ ਬਾਈ ਦਾ ਤੁਹਾਨੂੰ ਮੈਸੇਜ ਜਾਂ ਕਾਲ ਆਈ, ਇਹ ਕਦੋਂ ਆਈ ਤੁਹਾਨੂੰ? ਇਹ 7 ਜੁਲਾਈ 2024 ਦੇ ਵਿੱਚ ਹੀ ਉਹਨਾਂ ਦੀ ਗੱਲਬਾਤ ਹੋਈ ਮੇਰੇ ਨਾਲ। ਤੇ ਉਹਨੇ ਮੈਨੂੰ ਦੱਸਿਆ ਸੀਗਾ ਤੇਰੇ ਬ੍ਰਦਰ ਨੇ ਸਾਡੇ ਨਾਲ ਟ੍ਰੇਨਿੰਗ ਕੀਤੀ ਹੈ, ਅਸੀਂ 11 ਬੰਦੇ ਸੀਗੇ, 12ਵਾਂ ਤੇਰਾ ਬ੍ਰਦਰ ਹੈ। 4 ਬੰਦਿਆਂ ਨੂੰ ਸਾਈਡ ਤੇ ਭੇਜਿਆ ਗਿਆ ਸੀ, ਉਹਨਾਂ ਵਿੱਚੋਂ 2 ਬੰਦਿਆਂ ਨੂੰ ਗ੍ਰੇਨੇਡ ਲੱਗਣ ਕਰਕੇ, ਉਹਨੇ ਨਾਮ ਵੀ ਦੱਸਿਆ ਸੀ, ਸ਼ਾਮ ਸੁੰਦਰ, ਇੱਕ ਸੁਨੀਲ ਸੀਗਾ, ਸੁਨੀਲ ਯਾਦਵ, ਆਜਮਗੜ੍ਹ ਤੋਂ ਸੀਗੇ ਦੋਨੇ, ਔਰ ਦੋਨੇ ਭਰਾ ਸੀਗੇ, ਦੋਨਾਂ ਦੀ ਡੈਥ ਹੋ ਗਈ ਮੌਕੇ ਤੇ। ਰਾਮਚੰਦਰ, ਮਨਦੀਪ, ਇਹ ਦੋਨੇ ਮਿਸਿੰਗ ਨੇ। ਤੇ ਉਹਨੇ ਮੈਨੂੰ ਹੋਰ ਪਰਿਵਾਰਾਂ ਬਾਰੇ ਦੱਸਿਆ ਕਿ ਕੱਲ੍ਹ ਨੂੰ ਸਰ ਮੇਰੇ ਵੱਲੋਂ ਇੱਕ ਲੈਟਰ ਜਾਰੀ ਕਰ ਦਿਓ, ਮੇਰੀ ਹੈਲਪ ਕਰੋ। ਉਹ ਰੋ ਕੇ ਦਵਾਈ ਦੇ ਰਿਹਾ ਸੀ। ਉਹਦੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀ, ਮੈਂ ਉਹਦੇ ਨਾਲ ਜੋ ਵੀ ਗੱਲਬਾਤ ਕੀਤੀ ਮੈਂ ਸਾਰੀ ਉਸੇ ਟਾਈਮ ਹੀ ਆਪਣੀ ਇੰਡੀਅਨ ਅੰਬੈਸੀ ਨੂੰ ਸੈਂਡ ਕੀਤਾ, ਸਾਰਾ ਡੇਟਾ, ਵੀ ਆਹ ਬੰਦੇ ਦੀ ਆਹ ਲੋਕੇਸ਼ਨ ਹੈ, ਇਹਨੂੰ ਕਿਸੇ ਤਰ੍ਹਾਂ ਇੱਥੋਂ ਬਚਾਇਆ ਜਾਵੇ। ਪਰ ਕਾਰਵਾਈ ਲੇਟ ਹੋਣ ਕਾਰਨ ਉਹ ਬੰਦਾ 10 ਦਿਨ ਬਾਅਦ ਮਿਸਿੰਗ ਹੋ ਗਿਆ। ਉਹ ਮੁੰਡਾ ਜਿਹੜਾ ਦੀਪਕ ਨਾਮ ਦਾ ਲੜਕਾ ਆਜ਼ਮਗੜ੍ਹ ਤੋਂ ਸੀ, ਉਹ ਵੀ ਮਿਸਿੰਗ ਹੋ ਗਿਆ। ਤੇ ਉਸ ਤੋਂ ਬਾਅਦ ਪਰਿਵਾਰਾਂ ਦੇ ਕਾਲ ਆਉਣੇ ਸ਼ੁਰੂ ਹੋਏ ਆਜ਼ਮਗੜ੍ਹ ਤੋਂ। ਪਹਿਲਾਂ ਆਜ਼ਮਗੜ੍ਹ 1 ਪਰਿਵਾਰ, 2 ਪਰਿਵਾਰ, ਨਿਕਲਦੇ ਉੱਥੋਂ 9 ਪਰਿਵਾਰ ਨਿਕਲੇ। ਉਸ ਤੋਂ ਬਾਅਦ 2 ਪਰਿਵਾਰ ਜਿਹੜੇ ਸੀਗੇ, ਇੱਕ ਜੰਮੂ ਤੋਂ ਨਿਕਲਿਆ, ਇੱਕ ਮਲੇਰਕੋਟਲੇ ਤੋਂ ਨਿਕਲਿਆ, ਇੱਕ ਅੰਮ੍ਰਿਤਸਰ ਤੋਂ ਨਿਕਲਿਆ, 2 ਦਿੱਲੀ ਦੇ ਹੋਰ ਨਿਕਲੇ। ਨਵੇਂ ਕੇਸ ਜਿਹੜੇ ਆਏ ਸੀਗੇ ਮੇਰੇ ਕੋਲ, 14-15 ਕੇਸ ਟੋਟਲੀ ਹੋ ਗਏ ਸੀ। 16ਵਾਂ ਮੇਰੇ ਬ੍ਰਦਰ ਦਾ ਸੀਗਾ, ਪਰ ਮੈਂ ਇੰਨੇ ਕੇਸ ਨਹੀਂ ਸੀ ਹੈਂਡਲ ਕਰ ਸਕਦਾ। ਜਿਹੜੇ ਮੈਨੂੰ ਜ਼ਿਆਦਾ ਰਿਕੁਐਸਟ ਕਰਦੇ ਪਏ ਸੀ ਜਾਂ ਆਰਥਿਕ ਤੌਰ 'ਤੇ ਕਮਜ਼ੋਰ ਸੀਗੇ, ਉਹ ਆਜ਼ਮਗੜ੍ਹ ਦੇ ਸੀਗੇ ਜ਼ਿਆਦਾ। ਤੇ ਉਹਨਾਂ ਦੀ ਫੀਲਿੰਗ ਸਮਝਦੇ ਹੋਏ ਮੈਂ ਕਿਹਾ ਕੋਈ ਦਿੱਕਤ ਨਹੀਂ, ਮੈਂ ਜਿੰਨੀ ਕੁ ਮੇਰੇ ਕੋਲ ਹੈਲਪ ਹੋ ਸਕਦੀ ਮੈਂ ਕਰੂੰਗਾ। ਔਰ ਮੈਂ ਉਹਨਾਂ ਨੂੰ ਸੰਤ ਸੀਚੇਵਾਲ ਜੀ ਕੋਲ ਬੁਲਵਾਇਆ, ਸਾਰਿਆਂ ਨੇ ਅਸੀਂ ਮੀਟਿੰਗ ਕੀਤੀ। ਉਸ ਤੋਂ ਬਾਅਦ ਬਾਬਾ ਜੀ ਨੇ ਫਿਰ ਵਿਦੇਸ਼ ਮੰਤਰਾਲੇ ਟਾਈਮ ਲੈ ਕੇ ਦਿੱਤਾ, ਅਸੀਂ ਸਾਰਿਆਂ ਨੇ ਫਿਰ ਉੱਥੇ ਜਾ ਕੇ ਮੀਟਿੰਗ ਕੀਤੀ। ਮੀਟਿੰਗ 'ਚ ਸੱਟਾ ਇਹ ਨਿਕਲਿਆ ਕਿ
ਜਿਹੜੇ 96 ਬੰਦੇ ਆਏ ਆ 8 ਬੰਦੇ ਦੀ ਡੈਥ ਹੋ ਗਈ, 13 ਬੰਦੇ ਮਿਸਿੰਗ ਹੈ। ਅਸੀਂ ਬਾਰ-ਬਾਰ ਗੌਰਮੈਂਟ ਰਸ਼ੀਅਨ ਨੂੰ ਅਪਰੋਚ ਕਰ ਰਹੇ ਹਾਂ, ਪਰ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ। 2025 ਦੇ ਵਿੱਚ ਫਰਵਰੀ ਦੇ ਵਿੱਚ ਸਾਡੇ DNA ਕਰਵਾਏ ਜਾਂਦੇ ਆ, ਸਾਰੀਆਂ ਫੈਮਲੀਆਂ ਨੂੰ ਕਿਹਾ ਜਾਂਦਾ ਹੈ, ਰਸ਼ੀਅਨ ਗੌਰਮੈਂਟ ਵੱਲੋਂ DNA ਮੰਗਿਆ ਜਾਂਦਾ। ਉਸ ਤੋਂ ਬਾਅਦ ਜਦੋਂ DNA ਮੰਗਿਆ ਜਾਂਦਾ, ਸਾਡੇ DNA ਕਰਵਾਉਣ ਦੀ ਸਾਡੇ ਕਿਸੇ ਵਿੱਚ ਹਿੰਮਤ ਨਹੀਂ ਸੀ, ਕਿਉਂਕਿ 24 ਤੋਂ 20,000 ਰੁਪਏ ਦਾ 24,000 ਜਾਂ 25,000 ਦਾ ਇੱਕ DNA ਹੁੰਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ, ਉਹ ਵੀ ਰੈੱਡ ਲੈਬ ਜਿਹੜੀ ਇੰਡੀਅਨ ਗੌਰਮੈਂਟ ਵੱਲੋਂ ਆਥੋਰਾਈਜ਼ਡ ਹੁੰਦੀਆਂ ਨੇ, ਉਹ ਕੋਈ ਕਿਤੇ ਵੀ ਨਹੀਂ ਕਰਾ। ਬਿਲਕੁਲ। ਤੇ ਮੈਂ ਮਿਨਿਸਟਰੀ ਨੂੰ ਫਿਰ ਮੇਲ ਕੀਤੀ ਕਿ ਅਸੀਂ DNA ਨਹੀਂ ਕਰਵਾ ਸਕਦੇ। ਜਿੰਨੇ ਵੀ ਪਰਿਵਾਰ ਹੈਗੇ ਨੇ ਉਹਨਾਂ ਦੇ ਸਾਰੇ ਇੱਕ ਹਸਪੀਟਲ, ਸਰਕਾਰੀ ਹਸਪੀਟਲ ਦੇ ਵਿੱਚ DNA ਕਰਵਾ ਕੇ ਦੇ ਦਿਓ। ਠੀਕ ਹੈ। ਅਸੀਂ ਉਹਨਾਂ ਨੂੰ ਰਿਕੁਐਸਟ ਪਾਈ ਤੇ ਉਹਨਾਂ ਨੇ ਸਾਡੀ ਰਿਕੁਐਸਟ ਕਬੂਲ ਕੀਤੀ ਤੇ ਸਾਨੂੰ ਏਮਸ ਹਸਪੀਟਲ ਦਿੱਲੀ ਦੇ ਵਿੱਚ ਸੱਦਿਆ ਗਿਆ, ਉੱਥੇ ਸਾਡੇ DNA ਕਰਵਾਏ ਗਏ। ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਹੈ ਉਹ ਮਾਸਕੋ ਅੰਬੈਸੀ ਨੂੰ ਦੇ ਦਿੱਤੀ ਜਾਂਦੀ, ਇੰਡੀਅਨ ਅੰਬੈਸੀ ਨੂੰ। ਉਹ ਜਿਹੜੀ DNA ਰਿਪੋਰਟਸ ਹੈ ਇਹ ਕਹਿੰਦੇ ਆ, ਆਪਣੀ ਇੰਡੀਅਨ ਅੰਬੈਸੀ ਕਹਿੰਦੀ ਹੈ ਅਸੀਂ ਮਿਨਿਸਟਰੀ ਟੂ ਮਿਨਿਸਟਰੀ ਜਿਹੜੀ ਰਸ਼ੀਅਨ ਨੂੰ ਸੈਂਡ ਕਰ ਚੁੱਕੇ ਹਾਂ। ਜਦ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ, ਉਹਨਾਂ ਦੇ ਜਿਹੜੇ ਸੋਸ਼ਲ ਸੈਂਟਰ ਨੇ, ਉਹ ਜਿਹੜੀ ਸਾਰੀ ਵਾਰ ਜ਼ੋਨ ਦੀ ਜਾਣਕਾਰੀ ਆ ਸੋਸ਼ਲ ਸੈਂਟਰਾਂ 'ਤੇ ਆਉਂਦੀ, ਜਿੱਦਾਂ ਆਪਣੇ ਇੱਥੇ ਸੇਵਾ ਕੇਂਦਰ ਨੇ, ਉੱਥੇ ਜਿਹੜੀ ਜਾਣਕਾਰੀ ਆਉਂਦੀ ਅਸੀਂ ਉੱਥੋਂ ਜਾਣਕਾਰੀ ਲੈਣ ਗਏ। ਸਾਡੇ ਜਦੋਂ ਉਹਨੇ ਮੈਨੂੰ ਦੱਸਿਆ ਕਿ 8 ਬੰਦਿਆਂ ਦੀ ਡੈਥ ਹੋ ਚੁੱਕੀ ਹੈ, ਮੈਂ ਕਿਹਾ ਕਦ ਦੀ ਡੈਥ ਹੋਈ ਹੈ? ਕਹਿੰਦੇ 6 ਮਹੀਨੇ ਦੀ ਪਹਿਲਾਂ ਦੀ ਜਾਣਕਾਰੀ ਆ ਚੁੱਕੀ ਹੈ। ਜਦੋਂ ਮੈਂ ਪਹਿਲਾਂ 3 ਮਾਰਚ 2025 ਨੂੰ ਜਾ ਕੇ ਆਇਆ ਸੀਗਾ, ਪਹਿਲਾਂ ਮੈਂ ਉਦੋਂ ਰਿਕਵੈਸਟ ਦੇ ਕੇ ਆਇਆ ਸੀ 14-15 ਬੰਦਿਆਂ ਦੀ। 3 ਮਾਰਚ 2025 ਦੇ ਵਿੱਚ ਤੁਸੀਂ ਰਸ਼ੀਆ ਇੱਕ ਵਾਰੀ ਜਾ ਆਏ? ਜਾ ਚੁੱਕਾ ਸੀ। ਹੁਣ ਮੈਂ ਦੂਸਰੀ ਵਾਰ ਦੀ ਗੱਲ ਕਰਦਾ ਪਿਆ। ਮੈਂ ਅਕਤੂਬਰ ਵਿੱਚ, ਹੁਣ ਫਿਰ ਸਤੰਬਰ ਵਿੱਚ ਗਿਆ ਸੀਗਾ 2025 ਦੇ ਵਿੱਚ ਹੀ। ਉਸ ਤੋਂ ਬਾਅਦ ਪਹਿਲਾਂ ਮੈਨੂੰ ਕੁਝ ਨਹੀਂ ਸਮਝ ਆਇਆ, ਕਿਉਂਕਿ ਮੈਂ ਕਿਸੇ ਤੇ ਡਿਪੈਂਡਡ ਸੀਗਾ। ਉਹਨੇ ਜੋ ਕਹਿੰਦੇ ਗਏ ਮੈਂ ਕਰਦਾ ਗਿਆ, ਪਰ ਮੈਂ ਸਿਸਟਮ ਸਮਝਦਾ ਪਿਆ ਸੀਗਾ ਉਸ ਟਾਈਮ ਵੀ। ਉਸ ਟਾਈਮ ਉਹ ਮੈਨੂੰ ਲੇਡੀਜ਼ ਪੀਟਰ ਵੀ ਲੈ ਕੇ ਗਈ ਸੀ ਕਮਾਂਡਰ ਦੇ ਕੋਲ। ਮੈਂ ਸਾਰੀ ਤਹਿਕੀਕਾਤ ਜਦੋਂ ਮੈਂ ਥੋੜ੍ਹੀ ਜਿਹੀ ਕੰਪਲੀਟ ਕੀਤੀ, ਆਪਣੀਆਂ ਫਾਈਲਾਂ ਰੈਡੀ ਕੀਤੀਆਂ, ਉਸ ਵਾਰ ਮੈਂ ਆਪ ਰੈਡੀ ਹੋ ਕੇ ਸਤੰਬਰ 2025 ਨੂੰ ਫਿਰ ਗਿਆ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ। ਔਰ ਮੈਂ ਉਸ ਵਾਰ ਇਹ ਤੱਕ ਲਿਆ ਸੀ ਕਿ ਮੈਂ ਹੁਣ ਜਿੰਨੀ ਕੁ ਜਾਣਕਾਰੀ ਇੱਥੋਂ ਲੈ ਸਕਦਾ, ਜਾਂ ਮੈਨੂੰ ਰੁਸਤਬ ਵੀ ਜਾਣਾ ਪਿਆ, ਜਾਂ ਰੁਸਤਬ ਤੋਂ ਅੱਗੇ ਵੀ ਜਾਣਾ ਪਿਆ, ਜਾਂ ਡਮਾਸਕ ਜਾਣਾ ਪਿਆ, ਇਹ ਬ੍ਰਦਰ ਮੇਰੇ ਨਾਲ ਸੀਗਾ ਉਸ ਟਾਈਮ, ਦੇਵ ਮੇਰੇ ਨਾਲ ਸੀਗਾ ਉਸ ਟਾਈਮ। ਤੇ ਅਸੀਂ ਪੀਟਰ ਜਾਣਾ ਸੀਗਾ, ਕਿਸੇ ਕਾਰਨ ਕਰਕੇ ਮਿਸ ਹੈਪਨਿੰਗ ਹੋਈ, ਇਹਨਾਂ ਨੂੰ ਇੰਡੀਆ ਆਉਣਾ ਪਿਆ। ਤੇ ਮੈਂ ਔਰ ਮੇਰੇ ਨਾਲ ਇੱਕ ਮੁੰਡਾ ਹੋਰ, ਉਹਦਾ ਨਾਮ ਵੀ ਦੇਵ ਹੀ ਹੈ। ਉਹ ਅਸੀਂ ਪੀਟਰ ਵੱਲ ਨੂੰ ਨਿਕਲਦੇ ਹਾਂ, ਉੱਥੇ ਜਾ ਕੇ ਕਮਾਂਡਰ ਨੂੰ ਲੱਭਣਾ ਸ਼ੁਰੂ ਕਰਦੇ ਹਾਂ। ਇੱਕ ਕਰਕੇ ਅਸੀਂ 5 ਕਮਾਂਡਰਾਂ ਨੂੰ ਮਿਲੇ। 5 ਜੋੜਦੇ ਗਏ? ਬਿਲਕੁਲ 5 ਕਮਾਂਡਰਾਂ ਨੂੰ ਮਿਲਣ ਤੋਂ ਬਾਅਦ 6ਵਾਂ ਕਮਾਂਡਰ ਜਿਹੜਾ ਮਿਲਿਆ ਉਹ ਮਨਦੀਪ ਦੀ ਯੂਨਿਟ ਦਾ ਸੀਗਾ। ਔਰ ਜਿਹਨੇ ਉਹ ਲੋਕਾਂ ਨੂੰ ਭਰਤੀ ਕਰਵਾਇਆ ਸੀ, ਜਿਹਨੇ ਉੱਥੋਂ ਸ਼ਿਫਟ ਕੀਤਾ ਸੀਗਾ ਉੱਥੇ ਮਾਸਕੋ, ਰੁਸਤਵ, ਜਿਹਦੇ ਅੰਦਰ ਫਿਰ ਯੂਨਿਟ ਚੱਲਦੀ ਪਈ ਸੀਗੀ, ਉਹ ਜਿਹੜੀ ਯੂਨਿਟ ਦੇ ਕਮਾਂਡਰ ਨੇ ਮੇਰੇ ਨਾਲ ਗੱਲਬਾਤ ਕੀਤੀ ਔਰ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਮੈਨੂੰ ਆਹ ਜਿਹੜੀ ਲਿਸਟ ਹੈ ਇਹਦੇ ਵਿੱਚੋਂ ਮੇਰੇ 5 ਬੰਦੇ ਮਿਸਿੰਗ ਆਏ ਨੇ, 8 ਬੰਦਿਆਂ ਦੀ ਡੈਥ ਹੋ ਚੁੱਕੀ ਹੈ, ਪਲੀਜ਼ ਇਹਨਾਂ ਬਾਰੇ ਕੋਈ ਜਾਣਕਾਰੀ ਦਿਓ। ਪਹਿਲਾਂ ਉਹਨੇ ਮਨਦੀਪ ਦਾ ਇੱਕ ਮਿਸਿੰਗ ਡਾਕੂਮੈਂਟ ਦਿੱਤਾ ਮੈਨੂੰ, ਓਰੀਜਨਲ ਜਿਹੜਾ ਸੀਗਾ ਉਹਨਾਂ ਵੱਲੋਂ ਆਥੋਰਾਈਡ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਮਿਸਿੰਗ ਨਹੀਂ ਸੁਣਨਾ ਚਾਹ ਰਿਹਾ, ਮੈਂ ਦਿਮਾਗ ਖਰਾਬ ਹੋ ਚੁੱਕਿਆ, ਜਾਂ ਮੈਂ ਬਹੁਤ ਪਰੇਸ਼ਾਨ ਹੈ, 1 ਸਾਲ 7 ਮਹੀਨੇ ਹੋ ਚੁੱਕੇ ਨੇ ਸਾਨੂੰ ਆਪਣੇ ਪਰਿਵਾਰਾਂ ਨੂੰ ਲੱਭਦਿਆਂ ਨੂੰ, ਮੈਂਬਰਾਂ ਨੂੰ, ਤਾਂ ਮੈਨੂੰ ਪ੍ਰੋਪਰ ਜਾਣਕਾਰੀ ਚਾਹੀਦੀ ਹੈ, ਹੈਗੇ ਹੈ ਜਾਂ ਨਹੀਂ। ਮੇਰੇ ਮੂੰਹ 'ਤੇ ਲਫ਼ਜ਼ ਇਹੀ ਸੀਗੇ ਕਿ ਉਹ ਹੈਗੇ ਜਾਂ ਨਹੀਂ ਹੈਗੇ, ਮੈਨੂੰ ਦੱਸ ਦਿਓ। ਜੇ ਨਹੀਂ ਹੈਗੇ, ਘੱਟੋ ਘੱਟ ਉਹਨਾਂ ਦੇ ਡਾਕੂਮੈਂਟ ਤੇ ਬੋਡੀ ਦੇ ਦਿਓ। ਮੈਂ ਉਹਨੂੰ ਆਪਣੇ ਬੋਲ ਕੇ ਦੱਸਿਆ, ਬੰਦੇ ਨੇ ਟਰਾਂਸਲੇਟ ਕੀਤੀ, ਸਾਰੀ ਗੱਲ ਉਹਨੂੰ ਸਮਝਾਈ, ਉਹਨੇ ਮੇਰੀ ਆਰਥਿਕ ਸਥਿਤੀ ਸਮਝੀ ਔਰ ਮੇਰਾ DNA ਕਰਵਾਇਆ ਗਿਆ। ਜਦੋਂ ਮੈਂ ਉਹਨੂੰ DNA ਦਾ ਕੁਐਸਚਨ ਪੁੱਛਿਆ ਕਿ DNA ਕਿਉਂ ਕਰਵਾ ਰਹੇ ਹੋ, ਅਸੀਂ DNA ਆਲਰੇਡੀ ਫਰਵਰੀ 2025 ਦੇ ਵਿੱਚ ਮਿਨਿਸਟਰੀ ਥਰੂ ਇੰਡੀਅਨ ਅੰਬੈਸੀ ਨੂੰ ਦੇ ਚੁੱਕੇ ਹਾਂ, ਭਜਵਾ ਵੀ ਚੁੱਕੇ ਹਾਂ, ਤੁਸੀਂ ਕਿਉਂ ਸਾਡੇ ਕੋਲ DNA ਲੈ ਰਹੇ? ਕਹਿੰਦੇ ਉਹਨਾਂ ਦਾ ਇਹ ਕਹਿਣਾ ਸੀਗਾ ਕਮਾਂਡਰ ਦਾ ਕਿ ਨਾ ਤਾਂ ਤੁਹਾਡੀ ਅੰਬੈਸੀ ਨੇ ਸਾਡੇ ਕੋਲ ਅਪਰੋਚ ਕੀਤੀ ਹੈ ਔਰ ਨਾ ਹੀ ਸਾਡੇ ਕੋਲ DNA ਪਹੁੰਚੇ ਹੋਇਆ, ਇਸ ਕਰਕੇ ਅਸੀਂ ਤੁਹਾਡਾ ਦੁਬਾਰਾ DNA ਲੈ ਰਹੇ ਹਾਂ। ਇਹਦਾ ਮਤਲਬ ਫਿਰ ਇਹ ਹੋ ਗਿਆ, ਮੈਂ ਉੱਥੋਂ ਇਹ ਅੰਦਾਜ਼ਾ ਲਗਾਇਆ ਵੀ ਉੱਥੇ ਜਿਹੜੀਆਂ ਬੋਡੀਜ਼ ਪਈਆਂ ਨੇ ਜਾਂ ਜਿਨ੍ਹਾਂ ਦੀ ਜਾਣਕਾਰੀ ਨਹੀਂ ਮਿਲਦੀ, ਉਹਨਾਂ ਦੀ ਜਾਣਕਾਰੀ ਲੈਣ ਲਈ ਅੰਬੈਸੀ ਕੋਈ ਅਪਰੋਚ ਨਹੀਂ ਕਰ ਰਹੀ। ਇਨਸੈਂਸਿਟੀਵਿਟੀ ਨਹੀਂ ਜ਼ਿਆਦਾ, ਜੋ ਮੈਂ ਸਮਝ ਪਾਇਆ ਆਪਣੇ ਲੈਵਲ 'ਤੇ। ਬਾਕੀ ਉਹ ਕਹਿੰਦੇ ਆ ਕਿ ਅਸੀਂ ਮਿਨਿਸਟਰੀ ਟੂ ਮਿਨਿਸਟਰੀ ਗੱਲ ਕਰਦੇ ਹਾਂ। ਮੈਂ 36 ਵਾਰੀ ਨਹੀਂ, ਮੈਂ ਹਰ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਚੁੱਕਾ, ਸਰ ਗਰਾਊਂਡ ਲੈਵਲ 'ਤੇ ਇੱਕ ਵਾਰੀ ਤਹਿਕੀਕਾਤ ਕਰਕੇ ਦੇਖੋ, ਸ਼ਾਇਦ ਕੁਛ ਨਾ ਕੁਛ ਮਿਲ ਜਾਵੇ। ਔਰ ਸੋਸ਼ਲ ਸੈਂਟਰ ਦੀ ਜਿਹੜੀ ਮੈਂ ਗੱਲ ਕਰਦਾ ਪਿਆ, ਉਹ ਅੰਬੈਸੀ ਤੋਂ 1 ਕਿਲੋਮੀਟਰ ਦੂਰ ਹੈ, ਕਿਸੇ ਨੂੰ ਵੀ ਭੇਜ ਕੇ ਉੱਥੋਂ ਜਾਣਕਾਰੀ ਲਈ ਜਾ ਸਕਦੀ ਸੀ। ਉਹ ਇਨਸੈਂਸਿਟੀਵਿਟੀ ਹੋ ਗਈ। ਮੈਂ ਚਾਹੁੰਦਾ ਬਾਈ ਤੁਸੀਂ ਜ਼ਿਆਦਾ ਬੋਝ ਨਾ ਪਾਓ ਦਿਮਾਗ 'ਤੇ। ਆਪਾਂ ਮੁੱਖ ਦੀ ਗੱਲ ਇਹ ਕਰ ਲੈਂਦੇ ਹਾਂ, ਹੁਣ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਬਾਈ ਹੋਣਾ ਦੀ ਜਿਹੜੀ ਆ ਉਹ ਸਵਾਸ ਨਹੀਂ ਬਚੇ, ਉਹ ਨਹੀਂ ਬਚੇ? ਇਹ ਗੱਲ ਜਾਣਕਾਰੀ ਕਿਵੇਂ, ਕਦੋਂ ਮਿਲੀ ਹੈ ਤੁਹਾਨੂੰ? ਬਸ ਇਹ ਜਦੋਂ ਮੇਰਾ DNA ਵਗੈਰਾ ਹੋ ਗਿਆ ਸੀ, ਕਮਾਂਡਰ ਨੂੰ ਮੈਂ ਦੱਸਿਆ ਸੀਗਾ ਵੀ ਮੈਂ ਰੁਸਤਬ ਜਾਣਾ ਵਾ, ਉਹਨੇ ਮੈਨੂੰ ਮਨਾ ਕਰ ਦਿੱਤਾ। ਉੱਥੇ ਸਪੈਸ਼ਲ ਪਰਮਿਸ਼ਨ ਲੱਗਦੀ ਹੈ ਬੋਡੀਜ਼ ਵਗੈਰਾ ਦੇਖਣ ਵਾਸਤੇ, ਉਹਨੇ ਮੈਨੂੰ ਮਨਾ ਕਰ ਦਿੱਤਾ ਕਿ ਮੈਂ ਤੈਨੂੰ ਆਪਣਾ ਲਾਇਰ ਦੇ ਦਿੰਦਾ ਬਕਾਇਦਾ, ਤੇਰੀ ਹੈਲਪ ਲਈ, ਤੇਰੀ ਕੰਡੀਸ਼ਨ ਦੇਖ ਕੇ ਵੀ ਤੁਹਾਨੂੰ ਇੰਨਾ ਟਾਈਮ ਭਟਕਦਿਆਂ ਨੂੰ ਹੋ ਗਿਆ।
ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਤੂੰ ਮਾਸਕੋ ਚਲਾ ਜਾ, 5 ਦਿਨ ਬਾਅਦ ਤੁਹਾਡੇ ਕੋਲ ਰਿਪੋਰਟ ਪਹੁੰਚ ਜਾਏਗੀ। 5 ਦਿਨ ਬਾਅਦ ਫਿਰ ਮੇਰੇ ਕੋਲ ਲਾਇਰ ਆਇਆ ਸੀਗਾ, ਮੈਨੂੰ ਉਹਨੇ ਕੰਟੈਕਟ ਕੀਤਾ, ਉਹਨੇ ਆ ਕੇ ਮੈਨੂੰ ਦੱਸਿਆ ਕਿ ਤੇਰੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ, ਤੇਰੀ ਜਿਹੜੀ ਬ੍ਰਦਰ ਦੀ ਬੋਡੀ ਉਹ ਰੁਸਤਮ ਪਈ ਹੈ, ਔਰ ਜਿਹੜੇ ਕਮਾਂਡਰ ਕੋਲ ਪਈ ਹੈ ਉਹਦਾ ਨੰਬਰ ਦਿੱਤਾ, ਉਹਦੀ ਲੋਕੇਸ਼ਨ ਦਿੱਤੀ, ਸੇਮ ਇਨਫੋਰਮੇਸ਼ਨ ਮੈਂ ਉਸੇ ਟਾਈਮ ਹੀ ਆਪਣੀ ਅੰਬੈਸੀ ਨੂੰ ਦਿੱਤੀ। ਉਹਨੇ ਕਿਹਾ ਕੀ ਪ੍ਰੂਫ ਹੈ, ਮੈਂ ਸੇਮ ਕੁਐਸਚਨ ਉਹਨੂੰ ਪੁੱਛਿਆ, ਉਹਨੇ ਨਾਲ ਦੀ ਨਾਲ ਡਾਕੂਮੈਂਟ ਸੈਂਡ ਕੀਤੇ, ਨਾਲ ਦੀ ਨਾਲ ਮੈਂ ਅੰਬੈਸੀ ਨੂੰ ਕੀਤੇ, ਉਹ ਕਹਿੰਦੇ ਓਕੇ ਆ, ਅਸੀਂ ਬੋਡੀ ਕਢਵਾ ਦਿੰਦੇ ਹਾਂ। ਤੇ ਬਾਈ ਹੁਣਾਂ ਦੀ ਡੈਥ ਕਦੋਂ ਦੀ ਹੋਈ ਹੈ ਤੇ ਹੁਣ ਤੁਹਾਨੂੰ ਜਦੋਂ 3 ਮਾਰਚ 2024 ਨੂੰ ਗੱਲ ਹੋਈ ਸੀਗੀ, ਉਸ ਤੋਂ 16 ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ, 19 ਮਾਰਚ 2024 ਨੂੰ ਉਹਨਾਂ ਦੀ ਡੈਥ ਹੋਈ ਹੈ। ਠੀਕ ਹੈ, ਹੁਣ ਆਖਰੀ ਸਵਾਲ ਮੇਰਾ ਹੈ, ਇਸ ਸਾਰੇ ਦੇ ਵਿੱਚ ਜੋ ਕੁਝ ਵੀ ਹੋਇਆ, ਇੱਕ ਤੁਸੀਂ ਮੈਂ ਗੱਲ ਸੁਣ ਰਿਹਾ ਸੀ ਕਿ ਅੰਬੈਸੀ ਦੇ ਨਾਲ ਵੱਡਾ ਰੋਸ ਹੈ, ਉਸ ਤੋਂ ਬਾਅਦ ਰੋਸ ਹੈ ਇੱਥੇ ਲੋਕਲ ਪੁਲਿਸ ਦੇ ਨਾਲ, ਤੁਸੀਂ ਦੋਵਾਂ ਦੇ ਬਾਰੇ ਜੋ ਕੁਝ ਵੀ ਕਹਿਣਾ ਚਾਹੁੰਦੇ ਹੋ ਥੋੜ੍ਹਾ ਜਿਹਾ ਘੱਟ ਤੋਂ ਘੱਟ ਸ਼ਬਦਾਂ 'ਚ ਕਹਿ ਦਿਓ। ਪੁਲਿਸ ਪ੍ਰਸ਼ਾਸਨ ਜੇ ਕਿਤੇ ਪਹਿਲਾਂ ਇਹਨੀ ਕਾਰਵਾਈ ਕੀਤੀ ਹੁੰਦੀ ਜਾਂ ਏਜੰਟਾਂ ਨੂੰ ਟਾਈਮ ਸਿਰ ਫੜਿਆ ਹੁੰਦਾ, ਸ਼ਾਇਦ ਇੱਥੇ ਦੇ ਜੋ ਹਾਲਾਤ ਬਣੇ ਨੇ ਇਹ ਸ਼ਾਇਦ ਨਾ ਹੁੰਦੇ। ਔਰ ਇਹ ਹਾਲਾਤ ਮੇਰੇ ਹੀ ਨਹੀਂ ਨੇ, 12 ਪਰਿਵਾਰ ਹੋਰ ਨੇ, ਔਰ ਪਤਾ ਹੀ ਨਹੀਂ ਕਿੰਨੇ ਕੁ ਪਰਿਵਾਰ ਹੋਰ ਨੇ ਜਿਹੜੇ ਇਹ ਠੱਗ ਏਜੰਟ ਕਿਸੇ ਤੇ 25 ਮਾਮਲੇ ਦਰਜ ਆ, ਕਿਸੇ ਤੇ 27 ਮਾਮਲੇ ਦਰਜ ਆ, ਉਹਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਖੁੱਲ੍ਹ ਦੇ ਕੇ ਰੱਖੀ ਹੋਈ ਹੈ। ਹੋਰ ਠੱਗੀਆਂ ਮੰਨ ਲਓ, ਇਹਦਾ ਮਤਲਬ ਤਾਂ ਇਹੀ ਹੋ ਗਿਆ, ਔਰ ਜਿਹੜੇ ਠੱਗ ਏਜੰਟ ਨੇ ਉਹ ਪੁਲਿਸ ਨਾਲ ਤਾਲਮੇਲ ਬਣਾ ਕੇ ਚੱਲਦੇ ਨੇ, ਜਾਂ ਰਿਸ਼ਵਤ ਦੇ ਕੇ ਚੱਲਦੇ ਨੇ, ਜਾਂ ਲੱਖ 2 ਲੱਖ ਰੁਪਈਆ ਮੰਨ ਲਓ, ਜੇ ਸਾਡੇ ਕੋਲ 10 ਲੱਖ ਰੁਪਈਆ ਲੈ ਲਿਆ, 2 ਲੱਖ ਨਹੀਂ ਥਾਣੇ ਦੇ ਤਾਂ ਕਿੱਥੇ FIR ਰਜਿਸਟਰਡ ਹੋ ਜੂਗੀਆਂ, ਜੇ FIR ਹੋ ਵੀ ਗਈ ਕਿੱਥੇ ਕਾਰਵਾਈਆਂ ਹੋ ਜੂਗੀਆਂ, ਜਦ ਆਪਾਂ ਪੈਸੇ ਹੀ ਥਾਣੇ ਚੜ੍ਹਾ ਛੱਡੇ। ਔਰ ਜਿਹੜਾ IO ਆਪਣੇ ਕੋਲ ਜਿਹੜਾ ASI ਜਿਹੜਾ ਆਪਣਾ ਮਿਲਿਆ ਸੀਗਾ ਸਾਨੂੰ ਸੁਰਿੰਦਰਪਾਲ, ਠੀਕ ਹੈ, ਉਹ ਮੇਰੇ ਕੋਲ ਦਾਰੂ ਦੀ ਡਿਮਾਂਡ ਲਗਾਤਾਰ ਕਰਦਾ ਰਿਹਾ, ਲਗਾਤਾਰ ਪੈਸਿਆਂ ਦੀ ਡਿਮਾਂਡ ਕਰਦਾ ਰਿਹਾ। ਮੇਰੇ ਨਾਲ 2-3 ਮੁੰਡੇ ਜਾਂਦੇ ਰਹੇ ਲਗਾਤਾਰ, FIR ਕਰਨ ਤੋਂ ਪਹਿਲਾਂ ਜਾਂ ਬਾਅਦ ਚੋਂ ਇਹ ਕਾਰਵਾਈ ਕਰਨ ਦੇ, ਜਦੋਂ ਵੀ ਅਸੀਂ ਉਹਨੂੰ ਨਾਲ ਲੈ ਕੇ ਜਾਂਦੇ ਸੀਗੇ ਉਹਨੇ ਦਾਰੂ ਪੀਣੀ ਹੁੰਦੀ ਸੀ। ਕਿੰਨਾ ਸਮਾਂ ਇਹ ਉਤਪੀੜਨ ਤੁਹਾਡਾ ਕੀਤਾ, ਕਿੰਨਾ ਸਮਾਂ ਹਰਾਸਮੈਂਟ ਹੋਈ ਤੁਹਾਨੂੰ? ਮੈਂ ਸਰ ਘੱਟੋ ਘੱਟ ਮੈਂ ਉਹਦੇ ਨਾਲ 3 ਮਹੀਨੇ ਟੱਚ 'ਚ ਰਿਹਾ ਉਹਦੇ ਨਾਲ। ਜਦੋਂ ਮੈਨੂੰ ਲੱਗ ਗਿਆ ਵੀ ਇਹ ਸਿਰਫ ਬਗਾਰ ਹੀ ਹੈ ਜਾਂ ਕੀ ਨਾਮ ਹੈ ਕਰਪਸ਼ਨ ਕਰ ਰਿਹਾ ਲਗਾਤਾਰ, ਮੈਂ ਕਰਪਸ਼ਨ ਦੇ ਹਿਸਾਬ ਨਾਲ ਹੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਜੇ ਇਸ ਹਿਸਾਬ ਨਾਲ ਗੱਡੀ ਚੱਲਦੀ ਹੈ ਤੇ ਚੱਲ ਜਾਵੇ, ਕੋਈ ਦਿੱਕਤ ਨਹੀਂ, ਜਿੱਥੇ ਪੈਸੇ ਦੇਣੇ ਪੈਂਦੇ ਸ਼ਾਇਦ ਦੇਣੇ ਵੀ ਪੈਂਦੇ, ਕਿਉਂਕਿ ਸਿਸਟਮ ਜੇ ਕਰਪਟ ਹੋ ਚੁੱਕਿਆ, ਮੈਂ ਉਸ ਹਿਸਾਬ ਨਾਲ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਹਿਸਾਬ ਨਾਲ ਵੀ ਨਹੀਂ ਗੱਲ ਬਣੀ। ਸ਼ਾਇਦ ਜਿਹੜੇ ਮੈਂ ਪੈਸੇ ਦੇ ਰਿਹਾ ਸੀ ਉਹ ਤੋਂ ਦੁੱਗਣੇ ਪੈਸੇ ਸ਼ਾਇਦ ਏਜੰਟ ਦੇ ਰਹੇ ਸੀ, ਸਾਡੇ ਤੇ ਕਾਰਵਾਈ ਨਾ ਹੋਵੇ, ਕਿਉਂਕਿ ਛੋਟੇ ਲੈਵਲ ਤੇ ਜਦੋਂ ਇਹ ASI ਜਾਂ SHO ਰੈਂਕ ਦੇ ਹੁੰਦੇ ਨੇ, ਪੈਸੇ ਲੈ ਕੇ ਫੇਰੀ ਕਰੇ ਹੀ ਜਾਂਦੇ ਨੇ ਭਾਜੀ। ਔਰ ਦੂਸਰੀ ਗੱਲ, ਉਹਨਾਂ ਨੇ ਪੈਸੇ 35,40,000 ਰੁਪਇਆ ਲਿਆ ਹੋਇਆ ਸੀ, ਜੇ 5 ਲੱਖ ਉਹ ਥਾਣੇ ਦੇ ਵੀ ਦਿੰਦੇ ਕਿੱਥੇ ਕਾਰਵਾਈਆਂ ਹੋ ਜਾਣੀਆਂ। 35 ਲੱਖ ਜਿਹੜਾ ਤੁਸੀਂ ਦੱਸ ਰਹੇ ਹੋ ਕਿੰਨੇ ਬੰਦਿਆਂ ਦਾ ਸੀ, ਤੁਹਾਡੇ ਇਕੱਲੇ ਭਰਾ ਦਾ ਸੀ ਜਾਂ ਹੋਰ ਵੀ? ਨਹੀਂ ਸਰ, 5 ਪਰਿਵਾਰ ਸੀਗੇ। ਹਾਂ ਬਿਲਕੁਲ, 5 ਪਰਿਵਾਰਾਂ ਦੇ ਪੈਸੇ ਸੀ। ਠੀਕ ਹੈ, ਧੰਨਵਾਦ ਬਾਈ ਜੀ, ਬਹੁਤ ਸਾਡਾ ਬਹੁਤ ਤੁਹਾਡੇ ਨਾਲ ਸੰਵੇਦਨਸ਼ੀਲਤਾ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਇਸ ਸਮੇਂ ਪਰੇਸ਼ਾਨ ਕੀਤਾ ਜਾਵੇ, ਪਰ ਉਹ ਸਥਿਤੀ ਇੱਦਾਂ ਦੀ ਹੁੰਦੀ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਲੋਕਾਂ ਨੂੰ ਪਤਾ ਲੱਗੇ, ਘੱਟੋ ਘੱਟ ਉਹ ਤਾਂ ਨਾ ਫਸਣ। ਹੁਣ ਇੱਕ ਜੀ ਤੁਸੀਂ ਗਵਾਇਆ ਹੈ ਨਾ, ਤੇ ਬਹੁਤ ਧੰਨਵਾਦ ਤੁਹਾਡਾ। ਇਹ ਬਾਈ ਜਗਦੀਪ ਹੋਣੀ ਸੀ ਤੇ ਮਨਦੀਪ ਦੇ ਇਹ ਭਰਾ ਨੇ, ਜਿਹਨਾਂ ਦੀ ਜਾਨ ਗਵਾ ਦਿੱਤੀ ਗਈ ਹੈ ਇੱਕ ਤਰੀਕੇ ਦੀ। ਇਹ ਦੱਸ ਰਹੇ ਨੇ ਕਿ 2024 ਚ ਲਾਸਟ ਵਾਰ ਇਹਨਾਂ ਦੀ 24 ਚ ਗੱਲ ਹੋਈ ਸੀ, 24 ਦੇ ਵਿੱਚ ਲਾਸਟ ਵਾਰ ਗੱਲ ਹੋਈ, 16 ਦਿਨ ਬਾਅਦ ਉਸ ਤੋਂ ਉਹਨਾਂ ਦੀ ਕਹਿ ਲਈਏ ਮੌਤ ਹੋ ਜਾਂਦੀ ਹੈ, ਜਾਨ ਚਲੀ ਜਾਂਦੀ ਹੈ। ਤੇ ਅੱਜ ਅਸੀਂ 2026 ਦੇ ਵਿੱਚ ਖੜੇ ਹਾਂ, 2026 ਦੇ ਵਿੱਚ ਖੜੇ ਹਾਂ। ਇਸ ਮੌਤ ਦੇ ਨਾਲ ਬਹੁਤ ਸਾਰੇ ਸਵਾਲ ਨੇ, ਉਹਨਾਂ ਦੇ ਵਿੱਚੋਂ ਕੁਝ ਕੁ ਮੈਂ ਗਿਣਾਉਣ ਦੀ ਕੋਸ਼ਿਸ਼ ਕਰਦਾ। ਪਹਿਲਾ ਸਵਾਲ ਸਾਡੇ ਮੁਲਕ ਦੀਆਂ ਸਰਕਾਰਾਂ 'ਤੇ ਹੈ ਕਿ ਉਹ ਕਿਉਂ ਸਾਡੇ ਨੌਜਵਾਨਾਂ ਨੂੰ ਬਲਦੀ ਦੇ ਬੂਥੇ 'ਚ ਧੱਕਦੀਆਂ ਨੇ, ਕਿਉਂ ਨਹੀਂ ਇੱਥੇ ਰੋਜ਼ਗਾਰ ਪੈਦਾ ਕੀਤਾ ਜਾਂਦਾ, ਕਿਉਂ ਨਹੀਂ ਬਰਾਬਰ ਮੌਕੇ ਮਿਲਦੇ, ਕਿਉਂ ਹਰ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਆਪਣੀ ਆਜੀਵਿਕਾ ਚਲਾਉਣ ਦੇ ਲਈ ਵਿਦੇਸ਼ ਜਾਣਾ ਪੈਂਦਾ ਹੈ। ਸਰਕਾਰਾਂ ਕਿਉਂ ਨਹੀਂ ਇੰਤਜ਼ਾਮ ਇੱਥੇ ਕਰਦੀਆਂ? ਉਸ ਤੋਂ ਵੱਡਾ ਰੋਸਾ ਕੇਂਦਰ ਦੇ ਵਿੱਚ ਬੈਠੀ ਹੋਈ ਸਰਕਾਰ ਦੇ ਨਾਲ ਹੈ, ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੈ, ਤੇ ਜਦੋਂ ਉੱਥੇ ਜੰਗਾਂ ਲੱਗਦੀਆਂ ਨੇ ਉਹ ਵੱਡੀਆਂ ਐਡਾਂ ਇਹ ਕਹਿ ਕੇ ਚਲਾਉਂਦੇ ਨੇ ਵੀ ਅਸੀਂ ਵਾਰ ਰੁਕਵਾ ਕੇ ਆਪਣੇ ਡਾਕਟਰੀ ਕਰ ਰਹੇ ਵਿਦਿਆਰਥੀਆਂ ਨੂੰ ਕੱਢਿਆ। ਪਰ ਜਦੋਂ ਤੁਹਾਡੇ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਵਰਦੀ ਦੇ ਬੂਥੇ 'ਚ ਝੋਕਿਆ ਜਾਂਦਾ ਹੋਵੇ ਤੇ ਤੁਸੀਂ ਉਹਨਾਂ ਦੇਸ਼ਾਂ ਦੇ ਵੱਡੇ ਲੋਕਾਂ ਦੇ ਨਾਲ, ਰਾਸ਼ਟਰਪਤੀਆਂ ਦੇ ਨਾਲ, ਪ੍ਰਧਾਨ ਮੰਤਰੀਆਂ ਦੇ ਨਾਲ ਬੈਠ ਕੇ ਚਾਹ ਦਾ ਕੱਪ ਸਾਂਝਾ ਕਰ ਰਹੇ ਹੋਵੋ, ਤਾਂ ਲਾਹਨਤ ਤੁਹਾਡੇ 'ਤੇ ਵੀ ਬਣਦੀ ਹੈ। ਲਾਹਨਤ ਹਰ ਉਸ ਸ਼ਖਸ 'ਤੇ ਬਣਦੀ ਹੈ ਜਿਹਨੂੰ ਲੱਗਦਾ ਹੈ ਕਿ ਗਰੀਬ ਘਰਾਂ ਦੇ ਨੌਜਵਾਨ ਜਿਹੜੇ ਬਾਹਰ ਜਾਂਦੇ ਨੇ, ਇਹ ਇੱਕ ਟ੍ਰੈਂਡ ਬਣਿਆ ਹੋਇਆ ਹੈ ਪੰਜਾਬ ਦੇ ਸਿਰ 'ਤੇ। ਇਹ ਮੜਿਆ ਜਾਂਦਾ ਵੀ ਹਰੇਕ ਕੋਈ ਕੈਨੇਡਾ, ਅਮਰੀਕਾ, ਕਿਸੇ ਵੀ ਛੋਟੇ ਦੇਸ਼ ਨੂੰ ਇਸ ਕਰਕੇ ਭੱਜਦਾ, ਉਹਨੂੰ ਲੱਗਦਾ ਹੈ ਵੀ ਇਹ ਇੱਥੇ ਦਾ ਟ੍ਰੈਂਡ ਹੈ। ਇਹ ਟ੍ਰੈਂਡ ਨਹੀਂ, ਇਹ ਸਾਡੀ ਪੰਜਾਬੀਆਂ ਦੀ ਕਹਿ ਲਈਏ ਮਾੜੀ ਹਾਲਤ ਹੈ, ਮਾੜੀ ਸਥਿਤੀ ਹੈ ਕਿ ਸਾਨੂੰ
ਇੱਥੇ ਨਾ ਕੁਝ ਬਣਦਿਆਂ ਦੇਖ ਕੇ ਆਪਣਾ ਘਰ ਦਾ ਚੁੱਲ੍ਹਾ ਚਲਾਉਣ ਦੇ ਲਈ ਵਿਦੇਸ਼ ਜਾਣਾ ਪੈਂਦਾ ਹੈ। ਵੱਡੇ ਸਵਾਲ ਪੰਜਾਬ ਦੀ ਸਰਕਾਰ ਤੇ ਵੀ ਨੇ। ਇਹਨਾਂ ਦੇ ਵੱਲੋਂ ਮੰਗ ਜਿਹੜੀ ਸੀ ਉਹ ਮੈਂ ਗਲਤੀ ਦੇ ਨਾਲ ਭੁੱਲ ਗਿਆ, ਮੈਂ ਅੰਤ ਦੇ ਵਿੱਚ ਉਹ ਦੁਬਾਰਾ ਪੁੱਛ ਲੈਣਾ। ਬਾਈ ਤੁਹਾਡੀ ਮੰਗ ਕੀ ਸੀ? ਮਾਫੀ ਚਾਹੁੰਦਾ, ਉਹ ਮਿਸ ਹੋ ਗਈ ਸੀ। ਸਰ ਸਾਡੀ ਮੰਗ ਇਹੀ ਹੈ ਕਿ ਜਿਹੜੀ ਸਾਡੀ ਹਰਾਸਮੈਂਟ ਹੋਈ ਹੈ ਜਾਂ ਸਾਨੂੰ ਆਰਥਿਕ ਤੌਰ ਤੇ ਤੋੜਿਆ ਗਿਆ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਸਾਡੇ ਨਾਲ ਕੀਤਾ ਗਿਆ, ਅਸੀਂ 5 ਕਰੋੜ 5 ਪਰਿਵਾਰਾਂ ਦੇ ਆਪਣੀ ਮੰਗ ਕੀਤੀ ਹੋਈ ਹੈ। ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਅਸੀਂ ਆਪਣੀ ਗੱਲ ਤੇ ਅਟੇ ਰਵਾਂਗੇ ਔਰ ਸ਼ਾਇਦ ਹੋ ਸਕੇ ਤਾਂ ਅਸੀਂ ਕੱਲ ਜਿਹੜਾ ਧਰਨੇ ਦਾ ਸ਼ੁਰੂ ਕੰਮ ਕਰੀਏ ਅਸੀਂ ਸ਼ਾਇਦ ਧਰਨਾ ਦੇ ਸਕਦੇ ਹਾਂ ਕੱਲ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਇਹਨਾਂ ਦੀਆਂ ਮੰਗਾਂ ਨੇ, ਇਹ ਗੱਲਬਾਤ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਆਪਣੀ ਸੰਵੇਦਨਾ, ਆਪਣਾ ਵਿਚਾਰ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਜ਼ਰੂਰ ਸਾਂਝਾ ਕਰਿਓ। ਧੰਨਵਾਦ। ਸਤਿ ਸ਼੍ਰੀ ਅਕਾਲ।